बिस्मिल्लाहिर्रहमानिर्रहीम। अजमल सिकंदरी ਤੁਹਾਡੀ ਖidmat ਵਿੱਚ ਹਾਜ਼ਰ ਹੈ। ਅਖਤਰ ਅਲੀ ਵਡਾਈ ਸਾਹਿਬ ਦੇ ਫਾਰਮ ਉੱਤੇ ਹੀ ਮੇਰੀ ਮੁਲਾਕਾਤ ਹੋ ਗਈ ਜਨਾਬ ਚਾਚਾ ਰਿਆਜ਼ ਵਡਾਈ ਸਾਹਿਬ ਨਾਲ। ਤੇ ਇਹ ਆਪਣੇ ਜ਼ਮਾਨੇ ਦੇ ਬੜੇ ਵੱਡੇ ਹਾੜੀ ਆ, ਬੜੇ ਚੰਗੇ ਹਾੜੀਆਂ ਵਿੱਚ ਇਹਨਾਂ ਦੀ ਗਿਣਤੀ ਹੁੰਦੀ ਹੈ। ਉਹ ਸਾਡੇ ਪੰਜਾਬ ਦਾ ਅੰਗ ਢੰਗ ਉਸ ਵੇਲੇ ਸਾਰੀ ਵਾਹੀ ਜਿਹੜੀ ਹੈ ਉਹ ਡਗਿਆਂ ਨਾਲ ਤੇ ਲੱਕੜੀ ਦੀਆਂ ਹੜਾਂ ਨਾਲ ਹੁੰਦੀ ਹੈ। ਤੇ ਉਹਨਾਂ ਹੜਾਂ ਦੇ ਉਹਨਾਂ ਡੱਗਿਆਂ ਦੇ ਜਿਹੜੇ ਸੰਦਰ ਹੁੰਦੇ ਹਨ ਉਹਨਾਂ ਦੇ ਵੱਖੋ ਵੱਖ ਨਾਂ ਵੀ ਹੁੰਦੇ ਹਨ, ਦੰਦਾਂ ਦੀਆਂ ਨਸਲਾਂ ਵੀ ਹੁੰਦੀਆਂ ਹਨ। ਤੇ ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਇਸ ਚੀਜ਼ ਵਾਸਤੇ ਜਾਣਕਾਰੀ ਬਹੁਤ ਬੰਦੇ ਦੇ ਰਹੇ ਹਨ। ਤੇ ਅਸੀਂ ਇਹਨਾਂ ਦੀ ਜ਼ਬਾਨੀ ਇਹਨਾਂ ਦੇ ਕੋਲੋਂ ਪੁੱਛਦੇ ਹਾਂ ਉਹ ਹੜ ਦੇ ਜਿਹੜੇ ਹਿੱਸੇ ਹੁੰਦੇ ਨੇ ਉਹਨਾਂ ਦੇ ਨਾਂ ਕੀ ਹੁੰਦੇ ਨੇ। ਚਾਚਾ ਜੀ ਇਹ ਦੱਸੋ ਵੀ ਡੱਗੇ ਤੁਸੀਂ ਬੜੇ ਵਾਹੇ ਨਾ ਜੀ ਤੇ ਕਿਹੜੀ ਨਸਲ ਦਾ ਡੱਗਾ ਜਿਹੜਾ ਉਹ ਵੱਲ ਹੁੰਦਾ ਹੈ ਚੰਗਾ ਹੁੰਦਾ ਹੈ? ਦਾਨ ਪ੍ਰਤੀਗਾ ਚੰਗਾ ਹੁੰਦਾ ਚਕਵਾਲ ਦਾ ਠੀਕ ਹੈ। ਤੇ ਹਲ ਫੁਲਾਈ ਦੀ ਚੰਗੀ ਹੁੰਦੀ ਹੈ। ਤੇ ਡੋਲੀ ਸੰਨਾ ਇਹ ਬੇਰੀ ਦੀ ਹੁੰਦੇ ਆ ਇਹ ਅਖਾਣ ਤੁਸੀਂ ਵੀ ਕਿਤੇ ਸੁਣਿਆ ਜਾਂ ਆਖਿਆ ਹਲ ਫੁਲਾ ਦੀ ਤੇ ਰਨ ਕੁੰਜਾ ਦੀ? ਸੁਣੀ ਗੱਲ ਤੇ ਹਲੇ ਤੋਂ ਡੋਲੀ ਹੁੰਦੀ ਹੈ ਬੇਰੀ ਦੀ ਪਵਾਈ ਦੀ ਹੈ, ਸੰਨਾ ਬੇਰੀ ਦਾ ਪਵਾਈ ਦਾ, ਜੰਗੀ ਬੇਰੀ ਦੀ ਪਵਾਈ ਦੀ ਹੈ। ਅੱਛਾ, ਸੰਨਾ ਤੇ ਜੰਗੀ ਜੀ ਹਾਂ, ਇਹ ਹਲ ਦੇ ਹਿੱਸੇ ਨੇ। ਇੱਕ ਸੰਨਾ ਹੋ ਗਿਆ, ਇੱਕ ਜੰਗੀ ਹੋ ਗਈ, ਇੱਕ ਡੌਲੀ ਹੋ ਗਈ। ਜੰਗੀ ਹੁੰਦੀ ਹੈ ਜਿਹੜੀ ਫਰਕ ਘਰ ਵਾਈ ਦਾ। ਉਹ ਇਦਾਂ ਵੀ ਇੱਕ ਅਖਾਣ ਹੈ ਬਾਵਾ ਦਿਨ ਜੱਟ ਫਸਿਆ ਹੋਵੇ ਨਾ ਤਾਂ ਉਹਨੂੰ ਜੰਗੀ ਦੀ ਛਾਂ ਵੀ ਬਤੇਰੀ ਹੁੰਦੀ। ਜੀ ਹਾਂ। ਤੇ ਜੰਗੀ ਬੇਰੀ ਦੀ, ਸੰਨਾ ਬੇਰੀ ਦਾ, ਡੋਲੀ ਬੇਰੀ ਦੀ ਤੇ ਹਲ ਫੁਲਾ ਦੀ ਇਹ ਜ਼ਿਮੀਂਦਾਰ ਚੰਗੀ ਗਿਣਦੇ ਆ। ਠੀਕ ਹੈ। ਤੇ ਕੁੜ ਕਿਕਰੇ ਦਾ ਕੁੜ ਜਿਹੜਾ ਉਹ ਇੰਜ ਦੋਹਰਾ ਜਿਹਾ ਹੋਇਆ ਜਿਹੜੇ ਨਾ ਬੋਏ ਜਿਹੜਾ ਬੋਏ ਜਿਹਦੇ ਤੇ ਫਾਲਾ ਲੱਗਦਾ ਉਹਦੇ ਉੱਤੇ ਫਾਲਾ ਲੋਹੇ ਦਾ ਲੱਗਦਾ। ਠੀਕ ਹੈ ਜੀ, ਠੀਕ ਹੈ। ਤੇ ਜਿਹੜੀ ਗਾਈ ਨਾ ਪੰਜਾਲੀ ਦੀਆਂ ਇੱਕ ਦੋ ਗਾਤਰੇ ਹੁੰਦੇ ਆ, ਇੱਕ ਜੂੜਾ ਹੁੰਦਾ, ਇੱਕ ਥੱਲੇ ਹੁੰਦਾ ਤੇਰਾ ਫਾਟੋ ਤੇ ਦੋ ਤੇ ਚਰਲੀਆਂ ਹੁੰਦੀਆਂ ਜਿਹੜੀਆਂ ਦਾੰਦ ਦੇ ਕੇ ਅਰਲੀ ਦੇਈਦੀ। ਜਿਹੜਾ ਦਾੰਦ ਉਹ ਡੱਕ ਕੇ ਰੱਖਦੀ ਹੈ ਉਹ ਅਰਲੀ ਦੇਈਦੀ। ਤੇ ਇਹ ਜਿਹੜਾ ਹੁੰਦਾ ਇਹ ਬਾ ਹੇਠਲਾ ਚੰਗਾ ਵਗਦਾ ਹੈ ਤੇ ਉੱਤੇ ਹੇਠ ਉਤਲਾ ਦਾ ਇਹ ਫਰਕ ਕੀ ਹੁੰਦਾ? ਇਹ ਹੇਠਲਾ ਫਰਕ ਇਹ ਹੁੰਦਾ ਜਿਹੜਾ ਦਾੰਦ ਤ੍ਰਿਖਾ ਹੋਵੇ ਉਹ ਉੱਤੇ ਜੁੰਦੇ ਆਸੇ, ਜਿਹੜਾ ਮੱਠਾ ਹੋਵੇ ਉਹ ਥੱਲੇ ਜੁੰਦੇ ਆਸੇ। ਠੀਕ ਹੈ। ਇਹ ਫਰਕ ਉਤਲੇ ਦਾ ਟਿਲ ਚੋਖਾ ਲੱਗਦਾ, ਟਿਲ ਥੱਲੇ ਦਾ ਜ਼ਿਆਦਾ ਲੱਗਦਾ। ਉਹ ਦਾੰਦ ਉਤਲਾ ਤ੍ਰਿਖਾ ਚੰਗਾ ਹੋਵੇ ਉਹ ਵਲਦਾ ਠੀਕ ਆ। ਠੀਕ ਹੈ। ਤੇ ਚੰਗਾ ਹਾੜੀ ਕਿਹੜਾ ਗਿਣੀਂਦਾ ਜਿਹੜਾ ਆਖਣਾ ਫਲਾਣਾ ਹਾੜੀ ਬੜਾ ਚੰਗਾ? ਹਾੜੀ ਚੰਗਾ ਉਹ ਗਿਣਦੇ ਆਸੇ ਜਿਹੜਾ ਹਲ ਸੋਹਣਾ ਵਾਇਆ ਠੀਕ ਔਰ ਸਿੱਧੀ ਕੱਢਿਆ ਹਲ ਜਾਇਜ਼ ਲਾਵੇ ਆਏ ਉਹ ਨਾਲੀ ਚੰਗਾ ਗਿਣਦੇ ਆਸੇ। ਜਿਹੜਾ ਤੁਨ ਮਾਰ ਕਰੇ ਉਹ ਨਾਲੀ ਦੇ ਨਾ ਜ਼ਿਮੀਂਦਾਰ ਕੋਲ ਬਹੁਤ ਸਾਰੇ ਮੁਲਕ ਬਣਦਾ। ਜਿਹੜਾ ਹਾਲੀ ਉਹ ਚੰਗਾ ਗਿਣਦੇ ਆਸੇ, ਜਿਹੜਾ ਦਾਨਾਂ ਦਾ ਵੀ ਸਿਆਣਪ ਕਰੇ ਆਈ ਉਹ ਵੀ ਵਾਇਆ ਔਰ ਸਿੱਧੀ ਲੈ ਜਾਇਆ ਮੋਰ ਉਹ ਨਿੱਕੀ ਵਾਇਆ ਉਹਨਾਂ ਸਿਆਣੀ ਚੰਗਾ। ਤੇ ਇਹ ਦੱਸੋ ਪਰ ਜਿਸ ਤੁਸੀਂ ਹੜ੍ਹਾਂ ਨਿਕਲਦੇ ਆਓ ਉਹ ਕਿਹੜੇ ਵੇਲੇ ਨਿਕਲਦੇ ਆ? ਵੇੜਾ ਕਿਹੜਾ ਹੁੰਦਾ? ਉਹ ਤਕਰੀਬਨ ਜਿਵੇਂ ਅੱਛਾ ਵੇਲਾ 9-10 ਦਾ ਟਾਈਮ ਤੇ ਖੁਸ਼ੀ ਨਾਲ ਹੋ ਜਾਂਦਾ, ਨਾਲ ਛੱਡਦੇ ਹਨ। ਤੇ ਨਮਾਜ਼ ਵੇਲੇ ਸ਼ੁਰੂ ਕਰਨਾ ਖੁਦਾ ਦੇ ਰਸੂਲ ਦਾ ਨਾਮ ਲੈ ਕੇ। ਤੇ ਜਿਸ ਵੇਲੇ ਚਾਲ ਛੱਡਣੇ ਦਾ ਟਾਈਮ ਹੋਣਾ ਉਹ ਤੋਂ 10 ਤੋਂ 11 ਟਾਈਮ ਹੋ ਸਕਦਾ। ਠੀਕ ਹੈ। ਤੇ ਆਪਣਾ ਇੱਕ ਲਫ਼ਜ਼ ਹੁੰਦਾ ਜੋਗ ਜੋਗ ਕੇ ਜੋੜੀ ਦੰਦਾਂ ਜੋੜੀ ਜੋਗ ਆਖੀ ਹੈ। ਅੱਛਾ ਦੋ ਦੰਦ ਉਹਨਾਂ ਤੋਂ ਨਾਖਣਾ ਜੋੜੀ ਫਲਾਣੇ। ਤੇ ਵੰਗਾਰਾਂ ਵੀ ਕਰਦੇ ਆ ਉਹ? ਅੱਛਾ, ਉਹ ਵੰਗਾਰਾਂ ਕਿਵੇਂ ਪਾਉਂਦੇ? ਉਹ ਵੰਗਾਰਾਂ 5-7 ਦਾ ਹਲ ਮੰਗ ਲੈਣੇ, 5-7 ਦਾ 5-4 ਜੋ ਵੀ ਹਲ ਮੰਗ ਲੈਣੇ, ਆਖਣਾ ਫਲਾਣੇ ਫਲਾਂ ਦੀ ਵੰਗਾਰ ਪਾਈ। ਠੀਕ ਹੈ। ਫਲਿਆਂ ਦੀ ਵੀ ਵੰਗਾਰ ਵਾਈ। ਠੀਕ ਹੈ। ਜਾਂ ਫਲ 5-7 ਇਕੱਠੇ ਚੱਕਰ ਕਰਨੇ ਕਣਕ ਗਾਣੀ ਉਹ ਵੀ ਆਖਣਾ ਫਲਾਣੇ ਫਲਿਆਂ ਦੀ ਵੰਗਾਰ। ਠੀਕ ਹੈ। ਇਹਦਾ ਕੰਮ ਤੱਕਿਆ ਕੀਤਾ ਹੈ। ਜੀ ਤੁਸੀਂ ਇਹ ਅੱਜ ਇਸ ਪ੍ਰੋਗਰਾਮ ਵਿੱਚ ਸੁਣਿਆ ਹੈ ਕਿ ਜਿਹੜਾ ਅਗਲੇ ਸਾਡੇ ਬੰਦੇ ਹਲ ਵੰਮਦੇ ਹਨ ਦੰਦਾਂ ਨਾਲ, ਡੱਗਿਆਂ ਨਾਲ ਤੇ ਲੱਕੜੀ ਦੀਆਂ ਹੜਾਂ ਨਾਲ, ਉਹਦੀ ਕੀ ਤਰਤੀਬ ਹੁੰਦੀ ਹੈ? ਹਲ ਕਾਈ ਦੀ ਬਣਦੀ ਹੈ, ਉਹਦੇ ਹਿੱਸੇ ਵੱਖ ਵੱਖ ਜਿਹੜੇ ਉਹਦੇ ਨਾਂ ਕੋੜ ਜੰਗੀ ਤੇ ਜਿਹੜੀ ਪੰਜਾਲੀ ਦੰਦਾਂ ਦੇ ਗਲਾਂ ਵਿੱਚ ਪੰਜਾਲੀ ਪਾਉਂਦੇ ਹਨ ਉਸ ਦੇ ਤੁਸੀਂ ਹਿੱਸਿਆਂ ਦੇ ਅੱਜ ਉਹਨਾਂ ਬਜ਼ੁਰਗਾਂ ਤੋਂ ਸੁਣਨ ਜਿਨ੍ਹਾਂ ਆਪਣੇ ਹੱਥਾਂ ਨਾਲ ਇਹ ਹਲ ਵਾਹੇ ਨਾ ਖੁਦ ਵਾਹੀ ਕੀਤੀ ਹੈ। ਤੇ ਡੱਗੇ ਵੀ ਉਹਨਾਂ ਤੁਹਾਨੂੰ ਦੱਸਿਆ ਜ਼ਿਲ੍ਹਾ ਚਕਵਾਲ ਦੇ ਇਲਾਕੇ ਦੇ ਜਿਨ੍ਹਾਂ ਦੰਨੀ ਦੇ ਵੀ ਸੱਦੇ ਹਨ ਤੇ ਸਾਡੇ ਇਸ ਇਲਾਕੇ ਵਿੱਚ ਚੱਜ ਵਿੱਚ ਉਹਨਾਂ ਨੂੰ ਪਾਰ ਦੇ ਆਖਦੇ ਹਨ। ਉਹ ਡੱਗੇ ਚੰਗੇ ਗਿਣੇ ਪੈਂਦੇ ਹਨ।
ਤੇ ਤੁਸੀਂ ਇਹ ਵੀਡੀਓ ਵੇਖੋ ਤੇ ਸਾਨੂੰ ਦੱਸੋ ਕੋਈ ਅਗਰ ਇਸ ਬਾਰੇ ਸਵਾਲ ਵੀ ਹੋਵੇ ਮਜ਼ੀਦ ਤੇ ਅਸੀਂ ਉਹਦਾ ਜਵਾਬ ਵੀ ਦਸਾਂਗੇ। ਖੁਸ਼ ਰਹੋ, ਆਬਾਦ ਰਹੋ, ਰੱਬ ਰਾਖਾ।